अस्सलाम वालेकुम। सियाणे कहंदे भी चिड़ियां दी मौत ते गवारां दा हासा। साडे मुल्क दे विच 5-6 करोड़ लेबर आ जिहदे विचों अद्धी रजिस्टर ही है नहीं जिहड़ी जिमीदारां दे विच बीबियां भैणां बुढ़े बंदे बच्चे काम करदे हो किसी गिनती च ही है नहीं। जिहड़े गिनती च है नहीं तो उन्हां नूं की सहूलतां दਊगी सरकार। ਜਿਹੜੇ ਗਿਣਤੀ ਚ ਮਾਰਕੀਟਾਂ ਮਿੱਲਾਂ ਦੇ ਮਜ਼ਦੂਰ ਆ ਉਹ ਸਿਰਫ ਗਿਣਤੀ ਦੇ ਵਿੱਚ ਆ ਤੇ ਉਹਨਾਂ ਨੇ ਕਿਹੜੀ ਕੀਤੀ ਆ ਬਜਟ ਦੇ ਵਿੱਚ ਜਿਹੜਾ ਵਜ਼ੀਰ ਖਜ਼ਾਨਾ ਉਹਨੇ ਐਲਾਨ ਕੀਤਾ ਪੂਰੀ ਦੁਨੀਆ ਦੇ ਸਾਹਮਣੇ ਵੀ ਮਜ਼ਦੂਰ ਦੀ ਤਨਖਾਹ 32000 ਹੋਊਗੀ। ਲੈ ਉਹ ਹਜੇ ਤੱਕ ਪੁਰਾਣੀ ਚੱਲੀ ਜਾਂਦੀ। ਸਾਰੇ ਮਹਿਕਮਿਆਂ ਦੇ ਵਿੱਚ ਤਨਖਾਹਾਂ ਵਧਾਤੀਆਂ, ਉਹ ਸਿਰਫ ਮਜ਼ਦੂਰਾਂ ਦੀ ਤਨਖਾਹ ਨਹੀਂ ਵਧਾਈ। ਪੂਰੀ ਦੁਨੀਆ ਦੇ ਵਿੱਚ ਪੈਨਸ਼ਨਾਂ ਦਿੰਦੇ ਆ, ਇਲਾਜ ਫ੍ਰੀ ਕਰਦੇ ਆ, ਕੋਈ ਖੁਸ਼ੀ ਗਮੀ ਹੋਵੇ ਤੇ ਉਹ ਮਜ਼ਦੂਰਾਂ ਨੂੰ ਪੈਸੇ ਦਿੰਦੇ ਆ। ਸਾਡੇ ਇੱਥੇ ਛੁੱਟੀ ਨਹੀਂ ਦਿੰਦੇ, ਲੇਬਰ ਡੇ ਵਾਲੇ ਦਿਨ ਵੀ ਮਜ਼ਦੂਰ ਕੰਮ ਕਰਦੇ ਹੁੰਦੇ। ਫਿਰ ਸਾਡੇ 76 ਸਾਲਾਂ 'ਚ ਇੱਕ ਫਰਕ ਨਹੀਂ ਮੁੱਕਿਆ ਵੀ ਉਹ ਜੇ ਬੀਬੀ ਭੈਣ ਉਹੀ ਕੰਮ ਕਰੇ ਤਾਂ ਉਹਨੂੰ 12000 ਦਿੰਦੇ ਆ, ਜੇ ਬੰਦਾ ਕੰਮ ਕਰੇ ਉਹਨੂੰ 25000 ਦਿੰਦੇ। ਸਾਨੂੰ ਸ਼ਰਮ ਨਹੀਂ ਆਉਂਦੀ ਇਹ ਕੰਮ ਕਰਦਿਆਂ ਨੂੰ। ਫਿਰ ਜੇ ਤਨਖਾਹ ਨਹੀਂ ਵਧਾਣੀ ਚਲੋ ਕੋਈ ਲੇਬਰ ਕਾਰਡ ਹੀ ਬਣਾ ਦਿਓ, ਆਪਣਾ ਤਨਖਾਹ ਵਧਾਓ। ਇਹਦੀ 35000 ਦੀ ਮਜ਼ਦੂਰ ਦੀ ਵੀ ਥੋੜੀ ਆ। ਉਹ ਵਿਚਾਰਾ ਮਜ਼ਦੂਰ ਉਹ ਗਰੀਬੀ ਦੇ ਸਰਕਲ ਚੋਂ ਨਹੀਂ ਨਿਕਲਦਾ, ਉਸੇ ਚੱਕਰ 'ਚ ਪਿਆ ਹੋਇਆ। ਕੋਈ ਖੁਸ਼ੀ ਗਮੀ ਆ ਜਾਏ, ਕੋਈ ਮੁੰਡਾ ਬਿਮਾਰ ਹੋ ਜਾਏ, ਆਪਣਾ ਐਕਸੀਡੈਂਟ ਹੋ ਜਾਏ, ਕੋਈ ਬੱਚਾ ਹੋ ਜਾਏ, ਲੈ ਉਹਦੇ ਗਾਂ ਬੱਚੇ ਹੀ ਮਜ਼ਦੂਰੀ ਕਰਦੇ ਆ। ਉਹ ਥੋੜੀ ਪੂਰੀ ਨਹੀਂ ਹੁੰਦੀ, ਉਹ ਗਰੀਬੀ ਦੀ ਲਕੀਰ ਚੋਂ ਨਹੀਂ ਉਹ ਨਿਕਲਦਾ। ਮਜ਼ਦੂਰਾਂ ਦੀ ਤਨਖਾਹ ਵਧਾਓ, ਜੇ ਤਨਖਾਹ ਨਹੀਂ ਵਧਾਣੀ ਲੇਬਰ ਕਾਰਡ ਬਣਾਓ ਵੀ ਉਹਨਾਂ ਦਾ ਇਲਾਜ ਹੋਵੇ, ਉਹਨਾਂ ਨੂੰ ਉੱਥੇ ਦਵਾਈ ਦਾਰੂ ਮਿਲੇ, ਸੌਦਾ ਮਿਲੇ, ਯੂਟਿਲਿਟੀ ਸਟੋਰ ਤੋਂ ਰੇਟ ਤੋਂ ਵੀ ਘੱਟ ਮਿਲੇ ਉਹਨਾਂ ਨੂੰ। ਮਜ਼ਦੂਰਾਂ ਵਾਸਤੇ ਕੋਈ ਖਾਸ ਪ੍ਰੋਗਰਾਮ ਹੋਣਾ ਚਾਹੀਦਾ। ਮੈਂ ਕਹਿੰਦਾ MP MN ਦੀ ਸੀਟ ਮਿਲਣੀ ਚਾਹੀਦੀ, ਕੋਈ ਬਹੁਤ ਨਹੀਂ ਤੇ ਇੱਕ ਦੇ ਦਿਓ ਸਾਨੂੰ। ਕੋਈ ਸਾਡਾ ਨੁਮਾਇੰਦਾ ਮਜ਼ਦੂਰਾਂ ਦਾ ਉੱਥੇ ਗੱਲ ਕਰਨ ਵਾਲਾ ਤਾਂ ਹੋਵੇ ਜਿਹੜਾ ਖੜਕ ਕੇ ਸਾਡੇ ਮਸائل ਦੱਸੇ। ਲੈ ਮਜ਼ਦੂਰਾਂ ਦੀ ਸੀਟ ਹੀ ਹੈ ਨਹੀਂ। ਜਿਹੜੇ ਮੁਲਕ ਦੇ ਮਜ਼ਦੂਰ ਨਹੀਂ ਬਚ ਸਕਦੇ ਤਾਂ ਉਹ ਮੁਲਕ ਕਿੱਦਾਂ ਬਚ ਸਕਦਾ ਜਿੱਥੇ ਮਜ਼ਦੂਰਾਂ ਦੀ ਕਦਰ ਹੈ ਨਹੀਂ। ਫਿਰ ਆ ਜਾ ਕੇ ਜਿਹੜਾ ਕੋਈ ਸਿਆਸੀ ਪਾਰਟੀ ਆਂਦੀ ਉਹ ਕਹਿੰਦੇ ਜੀ ਅਸੀਂ ਮਜ਼ਦੂਰ ਨੂੰ ਅਕੇ ਗਰੀਬ ਦੀ ਲਕੀਰ ਚੋਂ ਗਰੀਬੀ ਚੋਂ ਕੱਢ ਦਾਂਗੇ। ਉਹ ਲਕੀਰ ਤੋਂ ਆਪ ਹੀ ਗਾਹਾਂ ਜਾਂਦੇ ਆ। ਇਹਨਾਂ ਦੀ ਨੌ ਬਾਲ ਵੀ ਕੋਈ ਨਹੀਂ ਦਿੰਦਾ। ਕੋਈ ਸ਼ੱਕ ਨਹੀਂ। ਇੱਥੇ ਜਿਹੜਾ ਆਂਦਾ ਉਹ ਇਹੀ ਕਹਿ ਕੇ ਅਮੀਰ ਆਪ ਹੋ ਕੇ ਨਿਕਲ ਜਾਂਦਾ, ਗਰੀਬ ਹੋਈ ਜਾਂਦਾ, ਅਮੀਰ ਹੋਈ ਜਾਂਦਾ। ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਫਿਰ 25-30 ਸਾਲ ਪਹਿਲਾਂ ਕੋਈ ਲੇਬਰ ਯੂਨੀਅਨ ਹੁੰਦੀ ਸੀ, ਕੋਈ ਮਜ਼ਦੂਰਾਂ ਦੇ ਕੋਈ ਜਮਾਤਾਂ ਹੁੰਦੀਆਂ ਸੀ। ਉਹ ਕੋਈ ਖੜਕਾ ਦੜਕਾ ਕਰਕੇ, ਕੋਈ ਰੋਡ ਬਲਾਕ ਕਰਕੇ, ਕੋਈ ਮਿੱਲਾਂ ਨੂੰ ਜੰਦਰੇ ਮਾਰ ਕੇ ਆਪਣੇ ਹੱਕ ਮਨਵਾ ਲੈਂਦੇ ਸੀ। ਲੈ ਹੁਣ ਹੌਲੀ ਹੌਲੀ ਉਹ ਮਿੱਲਾਂ ਦੇ ਮਾਲਕ ਜਾ ਕੇ ਹਕੂਮਤਾਂ 'ਚ ਰਲ ਗਏ। ਸਾਰੀਆਂ ਜਮਾਤਾਂ 'ਚ ਮਿੱਲਾਂ ਦੇ ਮਾਲਕ ਬੈਠੇ। ਲੈ ਹੁਣ ਉਹ ਲੇਬਰ ਯੂਨੀਅਨ ਹੀ ਮੁਕਾਤੀ। ਇਹ ਦੁਨੀਆ ਦਾ ਕਾਨੂੰਨ ਆ। ਪਾਕਿਸਤਾਨ ਦਾ ਜਾਂ 73 ਦਾ ਆਇਨ ਆ, ਉਹਦੇ 'ਚ ਵੀ ਲਿਖਿਆ ਕਿ ਲੇਬਰ ਸਿਆਸੀ ਪਾਰਟੀ ਬਣਾ ਸਕਦਾ, ਯੂਨੀਅਨ ਬਣਾ ਸਕਦਾ। ਪਰ ਹੌਲੀ ਹੌਲੀ ਉਹਨਾਂ ਨੇ ਲੇਬਰਾਂ ਦੀ ਯੂਨੀਅਨ ਹੀ ਖਤਮ ਕਰਤੀ। ਲੈ ਆ ਜਾ ਕੇ ਉਹਨਾਂ ਦਾ ਵਾਲੀ ਵਾਰਸ ਹੀ ਕੋਈ ਨਹੀਂ ਪੁੱਛਦਾ ਹੀ ਕੋਈ ਨਹੀਂ। ਹੁਣ ਸਿਰਫ ਨਾਰਾ ਲਾਉਂਦੇ ਆ ਕੇ ਵੀ ਅਸੀਂ ਮਜ਼ਦੂਰ ਨੂੰ ਗਰੀਬ ਨੂੰ ਉਹਦੀ ਲਕੀਰ ਚੋਂ ਕੱਢ ਦਾਂਗੇ। ਪਰ ਇੱਥੇ ਉਹ ਪੁੱਠਾ ਹੀ ਹੁੰਦਾ, ਸਿੱਧਾ ਕੰਮ ਨਹੀਂ ਹੋ ਰਿਹਾ। ਇੱਥੇ ਉਹ ਹਿਸਾਬ ਆ ਕੋਈ ਬੰਦੇ 4 ਸੀ ਤੇ ਉਹ ਰੇਲ ਗੱਡੀ ਤੁਰ ਪਈ ਤੋਂ ਨੱਸ ਪਏ ਵੀ ਰੇਲ ਗੱਡੀ ਤੇ ਚੜਨਾ ਸੀ। ਉਹ ਨੱਸ ਕੇ 2 ਜਣੇ ਚੜ ਗਏ, ਹੱਥ ਪੈ ਗਿਆ, 2 ਰਹਿ ਗਏ। ਉਹ TT ਨੇ ਬੜਾ ਥਾਪੜਾ ਮਾਰਿਆ ਵੀ ਯਾਰ ਬੜੀ ਹਿੰਮਤ ਕੀਤੀ ਹੈ। ਕਹਿੰਦਾ ਹਿੰਮਤ ਖੇ ਕੀਤੀ ਆ, ਅਸ ਤਾਂ ਚੜਾਉਣ ਆਏ ਸੀ, ਜਾਣਾ ਉਹਨਾਂ ਨੇ।